ਤੁਹਾਨੂੰ ਵਿਖਾਲਦੇ ਹਾਂ। ਇਹ ਸਾਹਮਣੇ ਡਬਲ ਸਟੋਰੀ ਮੰਦਰ ਦੀਆਂ ਇਮਾਰਤਾਂ, ਇਹ ਥੱਲੇ ਵੇਖੋ ਰਿਹਾਇਸ਼ ਹੈ ਔਰ ਸਾਹਮਣੇ ਬਰਤਨ ਨਜ਼ਰ ਆ ਰਹੇ ਨੇ। ਬਹੁਤ ਵੱਡਾ ਕਾਰੋਬਾਰੀ ਮਰਕਜ਼ ਸੀ, ਇਹਨੂੰ ਛੋਟਾ ਬੰਬੇ ਵੀ ਕਿਹਾ ਜਾਂਦਾ ਹੁੰਦਾ ਸੀ। ਤੇ ਇਹ ਨਾਲ ਇਸ ਵੱਡੀ ਬਿਲਡਿੰਗ ਦੇ ਮੰਦਰ ਹੈਗਾ, ਬੜੀ ਅੱਛੀ ਹਾਲਤ 'ਚ। ਉੱਤੇ ਵੇਖੋ ਪਿੱਤਲ ਦਾ ਹਲੇ ਗੁੰਬਦ ਤੱਕ ਲੱਗਾ। ਦੋਸਤੋ ਵੇਖ ਕੇ ਦੱਸੋ, ਜਿਹੜੀ ਹਿੰਦੂ ਬਰਾਦਰੀ ਦੇ ਸਾਡੇ ਦੋਸਤ ਭਾਈ ਨੇ ਕਿਹਾ ਕਿਹੜਾ ਮੰਦਰ ਹੋ ਸਕਦਾ। ਇਹ ਉਹੀ ਕਸੂਰ ਸ਼ਹਿਰ ਹੈ ਜਿੱਥੇ ਮਲਕਾ ਤਰੰਨਮ ਨੂਰ ਜਹਾਂ, ਗੁਲੂਕਾਰਾ ਨੂਰ ਜਹਾਂ ਪੈਦਾ ਹੋਈਆਂ, ਇਸੇ ਸ਼ਹਿਰ 'ਚ। ਤੇ ਇਸੇ ਸ਼ਹਿਰ ਦੇ ਜੀ ਬਾਬੇ ਬੁੱਲੇ ਸ਼ਾਹ ਦੀ ਧਰਤੀ ਹੈ, ਯਾਨੀ ਕਿ ਉਹਨਾਂ ਦਾ ਵੀ ਦਰਬਾਰ ਕਸੂਰ ਦੇ ਵਿੱਚ ਹੀ ਹੈ। ਇਹ ਖਿੜਕੀਆਂ ਕਦੀ ਜਨਾਬ ਇੱਥੇ ਰਹਿਣ ਵਾਲੀ ਫੈਮਿਲੀ ਆਪਣੇ ਹੱਥਾਂ ਨਾਲ ਖੋਲ੍ਹਦੇ ਬੰਦ ਕਰਦੇ ਹੋਣੇ ਨੇ, ਬੱਚੇ ਇਹਨਾਂ 'ਚ ਰਹਿੰਦੇ ਹੋਣਗੇ। अस्सलाम वालेकुम दोस्तों, अपनी एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਤੇ ਅੱਜ ਮੈਂ ਪਹੁੰਚਿਆ ਕਸੂਰ, ਤੇ ਕਸੂਰ ਦੇ ਵਿੱਚ ਤੁਹਾਨੂੰ ਮੈਂ ਵਿਖਾਲਾਂਗਾ ਬਹੁਤ ਸਾਰੀਆਂ ਪੁਰਾਣੀਆਂ ਹਿੰਦੂ ਸਿੱਖਾਂ ਦੇ ਦੌਰ ਦੀਆਂ ਬਣਾਈਆਂ ਇਮਾਰਤਾਂ। ਉਹਨਾਂ ਦੇ ਵਿੱਚ ਅੱਜ ਵੀ ਲੋਕ ਆਬਾਦ ਨੇ। ਪੁਰਾਣੇ ਮੰਦਰ ਉਹ ਕਿਸ ਹਾਲ ਦੇ ਵਿੱਚ ਨੇ। ਇਹਦੇ ਨਾਲ ਨਾਲ ਕਸੂਰ ਦੀਆਂ ਗਲੀਆਂ, ਹਿੰਦੂਆਂ ਵਾਲੀ ਗਲੀ, ਇੱਥੋਂ ਦੇ ਜਿਹੜੇ ਕੋਟ ਹੈਗੇ ਸਨ, ਖਸੂਸਨ ਕੋਟ ਰੁਕਨੁਦੀਨ, ਇਹ ਸਾਰੀਆਂ ਇੱਥੇ ਪੁਰਾਣੀਆਂ ਅੱਜ ਇਮਾਰਤਾਂ ਅੱਜ ਕਿਸ ਹਾਲ ਦੇ ਵਿੱਚ ਨੇ, ਉਹ ਸਾਰੀਆਂ ਤੁਸੀਂ ਵੇਖ ਕੇ ਜ਼ਰੂਰ ਇਹਨੂੰ ਪਸੰਦ ਕਰੋਗੇ। ਇਹ ਬਾਜ਼ਾਰ ਉਹੀ ਜਿਹੜੇ ਖੱਤਰੀਆਂ ਦੇ ਬਾਜ਼ਾਰ ਇੱਥੇ ਹੁੰਦੇ ਸਨ, ਔਰ ਉੱਤੇ ਉਹਨਾਂ ਦੀਆਂ ਪੁਰਾਣੀਆਂ ਇਮਾਰਤਾਂ ਅੱਜ ਵੀ ਮੌਜੂਦ ਨੇ। ਥੱਲੇ ਉਹਨਾਂ ਦੀਆਂ ਦੁਕਾਨਾਂ ਨੂੰ ਰੈਨੋਵੇਟ ਕਰਕੇ ਬਹੁਤ ਸਾਰੀਆਂ ਦੁਕਾਨਾਂ ਅਸਲ ਜਿਹੜੀਆਂ ਨੇ ਉਹ ਖ਼ਤਮ ਕਰਕੇ ਤੇ ਹੁਣ ਨਵੀਆਂ ਬਣ ਚੁੱਕੀਆਂ ਨੇ। ਲੇਕਿਨ ਕਸੂਰ ਸ਼ਹਿਰ ਦੇ ਵਿੱਚ ਅੱਜ ਵੀ ਬਹੁਤ ਸਾਰੀਆਂ ਕਦੀਮੀ ਇਮਾਰਤਾਂ ਮੌਜੂਦ ਨੇ, ਜਿਹੜੀਆਂ ਕਿ ਇੱਕ ਵੀਰਾਨੀ ਦਾ ਮੰਜ਼ਰ ਪੇਸ਼ ਕਰ ਰਹੀਆਂ ਨੇ। ਆ ਵਾਹ ਜੀ ਵਾਹ, ਵੇਖੋ ਤੁਸੀਂ, ਕਿਆ ਬਾਤ ਹੈ ਜੀ। ਉਸ ਦੌਰ 'ਚ ਐਡੀਆਂ ਅੱਛੀਆਂ ਬਿਲਡਿੰਗਾਂ। ਲੇਕਿਨ ਦੁੱਖ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਬਣਾਏ ਸਨ, ਜਿਨ੍ਹਾਂ ਨੇ ਆਪਣਾ ਪਰਿਵਾਰ ਇਹਨਾਂ ਬਿਲਡਿੰਗਾਂ ਦੇ ਵਿੱਚ ਰੱਖਿਆ ਸੀ, ਉਹ ਇਸ ਵੇਲੇ ਪਤਾ ਨਹੀਂ ਕਿੱਥੇ ਦੇ ਕਿੱਥੇ ਜਾ ਬੈਠੇ ਨੇ। ਦੋਸਤੋ ਕਸੂਰ ਸ਼ਹਿਰ ਇਹ ਬਹੁਤ ਵੱਡਾ ਕਾਰੋਬਾਰੀ ਮਰਕਜ਼ ਸੀ, ਇਹਨੂੰ ਛੋਟਾ ਬੰਬੇ ਵੀ ਕਿਹਾ ਜਾਂਦਾ ਹੁੰਦਾ ਸੀ। ਇੱਥੇ ਜਿਹੜੀ ਤਰਪਾਲਾਂ ਦਾ ਕੱਪੜਾ ਬਹੁਤ ਜ਼ਿਆਦਾ ਤਾਦਾਦ 'ਚ ਬਣਦਾ ਹੁੰਦਾ ਸੀ, ਟੈਨਰੀਜ਼ ਚਮੜੇ ਦੀਆਂ। ਤੇ ਇਹ ਜਨਾਬ ਤੁਸੀਂ ਦੇਖੋ ਦੁੱਖਾਂ ਦੇ ਪਹਾੜ, ਹਰ ਪਾਸੇ ਤੁਹਾਨੂੰ ਪੁਰਾਣੀਆਂ ਇਮਾਰਤਾਂ, ਛੋਟੀ ਇੱਟ ਦੀਆਂ ਕੰਧਾਂ। ਇਹ ਚੈੱਕ ਕਰੋ ਨਾ, ਵੇਖੋ ਜਨਾਬ, ਇਹ ਬਹੁਤ ਲੰਮੀ ਕੰਧ ਹੈ, ਕੋਈ ਪਤਾ ਨਹੀਂ ਕੀ ਸੀ ਇਸ ਦੇ ਅੰਦਰ। ਇਹ ਉਹਦੀ ਚਾਰ ਦੀਵਾਰੀ ਤੁਹਾਨੂੰ ਮੈਂ ਦਿਖਾ ਰਿਹਾ ਮੇਨ ਕਸੂਰ ਸ਼ਹਿਰ ਦੇ ਵਿੱਚ। ਇਹ ਉਹੀ ਕਸੂਰ ਸ਼ਹਿਰ ਹੈ ਜਿੱਥੇ ਮਲਕਾ ਤਰੰਨਮ ਨੂਰ ਜਹਾਂ, ਗੁਲੂਕਾਰਾ ਨੂਰ ਜਹਾਂ ਪੈਦਾ ਹੋਈਆਂ, ਇਸੇ ਸ਼ਹਿਰ 'ਚ। ਤੇ ਇਸੇ ਸ਼ਹਿਰ ਦੇ ਜੀ ਬਾਬੇ ਬੁੱਲੇ ਸ਼ਾਹ ਦੀ ਧਰਤੀ ਹੈ, ਯਾਨੀ ਕਿ ਉਹਨਾਂ ਦਾ ਵੀ ਦਰਬਾਰ ਕਸੂਰ ਦੇ ਵਿੱਚ ਹੀ ਹੈ। ਪੰਜਾਬੀ ਸ਼ਾਇਰ, ਇਹ ਚੈੱਕ ਕਰੋ ਜੀ ਇਹਦੀ ਹਵੇਲੀ। ਯਾਦਾਂ ਰਹਿ ਗਈਆਂ, ਲੋਕੀ ਟੁਰ ਗਏ। ਦੇਖੋ ਜੀ ਕਿੰਨਾ ਔਖਾ ਹੁੰਦਾ ਹੈ ਇਹ ਜਿਹੜੇ ਵੱਡੇ ਮਹੱਲ ਛੱਤ ਕੇ ਤੇ ਨਿਕਲਣਾ। ਫਿਰ ਦੋਸਤੋ ਉਸ ਦੌਰ ਦੇ ਵਿੱਚ ਮਹੱਲ ਉਹਨਾਂ ਲੋਕਾਂ ਨੇ ਬਣਾਏ ਨੇ ਜਦੋਂ ਲੋਕਾਂ ਦੇ ਕੱਚੇ ਘਰ ਹੁੰਦੇ ਸਨ, ਅਕਸਰੀਅਤ ਕੱਚੇ ਘਰ। ਤੇ ਇਹੋ ਜਿਹੇ ਮਹੱਲ ਬਣਾਉਣਾ ਕੋਈ ਛੋਟੀ ਗੱਲ ਨਹੀਂ ਸੀ। ਔਰ ਫਿਰ ਉਹ ਜਦੋਂ ਚਲੇ ਗਏ ਤੇ ਫਿਰ ਉਹ ਰੱਬ ਤੱਕ ਜਾਣਦਾ ਉਹਨਾਂ ਦੇ ਦਿਲ 'ਤੇ ਕੀ ਬੀਤੀ। ਤੇ ਇਹ ਨਾਲ ਇਸ ਵੱਡੀ ਬਿਲਡਿੰਗ ਦੇ ਮੰਦਰ ਹੈਗਾ, ਬੜੀ ਅੱਛੀ ਹਾਲਤ 'ਚ। ਉੱਤੇ ਵੇਖੋ ਪਿੱਤਲ ਦਾ ਹਲੇ ਗੁੰਬਦ ਤੱਕ ਲੱਗਾ। ਦੋਸਤੋ ਵੇਖ ਕੇ ਦੱਸੋ, ਜਿਹੜੀ ਹਿੰਦੂ ਬਰਾਦਰੀ ਦੇ ਸਾਡੇ ਦੋਸਤ ਭਾਈ ਨੇ ਕਿਹਾ ਕਿਹੜਾ ਮੰਦਰ ਹੋ ਸਕਦਾ। ਮੈਨੂੰ ਹੁਣ ਜ਼ਿਆਦਾ ਇਹਦੀ ਡਿਟੇਲ ਦੀ ਜਾਣਕਾਰੀ ਤਾਂ ਨਹੀਂ ਪਤਾ, ਮਾਜ਼ਰਤ। ਲੇਕਿਨ ਇਹ ਚੈੱਕ ਕਰੋ ਜੀ, ਵਾਹ ਜੀ ਵਾਹ। ਤੁਹਾਨੂੰ ਮੈਂ ਦੂਸਰੀ ਸਾਈਡ 'ਤੇ ਜਾ ਕੇ ਵਿਖਾਲਣਾ, ਇੱਕ ਹੋਰ ਵੀ ਮੰਦਰ ਉਹਦੇ ਨਾਲ ਹੈ। ਇਹ ਮੈਂ ਆ ਗਿਆ ਦੂਸਰੀ ਸਾਈਡ 'ਚ ਗਲੀ, ਮੰਦਰ ਵਾਲੀ ਗਲੀ। ਇੱਕ ਇਹ ਮੰਦਰ ਤੁਹਾਨੂੰ ਨਜ਼ਰ ਆ ਰਿਹਾ ਬਰਾਮਦੇ। ਵੇਖੋ ਜੀ ਟੁੱਟ ਭੱਜ ਗਈਆਂ ਖਿੜਕੀਆਂ, ਉੱਤੇ ਮੋਰੇ ਹੋ ਗਏ। ਇਬਾਦਤ ਕਰਨ ਵਾਲਾ ਕੋਈ ਨਹੀਂ ਰਹਿ ਗਿਆ ਇੱਥੇ, ਜਿਹੜੀ ਕਿ ਮਜ਼ਹਬੀ ਰਸੂਮਾਤ ਅਦਾ ਕਰਦੇ ਸਨ ਇਹਨਾਂ ਗੈਰ ਮੁਸਲਮਾਨ ਦੀਆਂ ਇਬਾਦਤ ਗਾਹਾਂ ਦੇ ਵਿੱਚ। ਇਹ ਵੇਖੋ ਦਰਵਾਜ਼ਾ ਕੁੰਡਾ ਲੱਗਿਆ ਹੈ। ਵੇਖੋ ਜਨਾਬ, ਅੱਛਾ ਅੰਦਰ ਚੱਲਦੇ ਹਾਂ। ਇਹ ਜਨਾਬ ਅੰਦਰ ਦਾ ਮਾਹੌਲ ਹੈ। ਇਹ ਟੁੱਟ ਭੱਜ ਗਈਆਂ ਨੇ ਕੰਧਾਂ ਇਹਨਾਂ ਦੀਆਂ। ਬੜਾ ਉੱਚਾ ਮੰਦਰ ਦਾ ਅਹਾਤਾ ਹੁੰਦਾ ਸੀ। ਤੇ ਇਹ ਹੁਣ ਜਨਾਬ ਤੁਸੀਂ ਚੈੱਕ ਕਰੋ, ਤੁਹਾਨੂੰ ਵਿਖਾਲਦੇ ਹਾਂ। ਇਹ ਸਾਹਮਣੇ ਡਬਲ ਸਟੋਰੀ ਮੰਦਰ ਦੀਆਂ ਇਮਾਰਤਾਂ, ਇਹ ਥੱਲੇ ਵੇਖੋ ਰਿਹਾਇਸ਼ ਹੈ ਔਰ ਸਾਹਮਣੇ ਬਰਤਨ ਨਜ਼ਰ ਆ ਰਹੇ ਨੇ। ਇਹ ਕਿਸੇ ਨੇ ਆਪਣਾ ਇਹਨੂੰ ਕਿਚਨ ਬਣਾਇਆ ਹੈ, ਡਰਾਇੰਗ ਰੂਮ ਬਣਾਇਆ ਹੈ। ਤੇ ਇਹ ਉੱਤੇ ਡਬਲ ਸਟੋਰੀ ਮੰਦਰ ਹੈ, ਇਹਦੀ ਛੱਤ ਟੁੱਟ ਗਈ ਹੈ।
ਇਹ ਲਓ ਜੀ, ਇਹ ਪਤਾ ਨਹੀਂ ਹੁਣ ਕਿਹੜਾ ਮੰਦਿਰ ਹੈਗਾ। ਤੇ ਇਹ ਉਹੀ ਬਿਲਡਿੰਗ ਜੀ ਮੰਦਿਰ ਵਾਲੀ ਜਿਹੜੀ ਹੈ, ਇਹ ਦੇਖੋ ਜੀ, ਇਹਦੇ ਬਿਲਕੁਲ ਉੱਤੇ ਮੰਦਿਰ ਹੈਗਾ। ਇਹਦੇ ਨਾਲ ਤੁਹਾਨੂੰ ਮੈਂ ਵਿਖਾਲਣਾ, ਖਿੜਕੀਆਂ ਤੁਸੀਂ ਚੈੱਕ ਕਰੋ ਪਹਿਲੇ, ਰੋਸ਼ਨਦਾਨ ਤੇ ਖਿੜਕੀਆਂ ਕਿੰਨੇ ਜ਼ਿਆਦਾ ਲੱਗੇ ਸਨ ਤਾਂ ਕਿ ਬਿਜਲੀ ਨਹੀਂ ਸੀ ਹੁੰਦੀ ਤੇ ਲੋਕੀ ਹਵਾਦਾਰ ਕਮਰਿਆਂ 'ਚ ਰਹਿਣ। ਤੇ ਇਹ ਮੰਦਿਰ ਦੀ ਉੱਤੋਂ ਸਭ ਤੋਂ ਹੈਡ ਨਜ਼ਰ ਆ ਰਿਹਾ। ਯਾਦਾਂ ਰਹਿ ਗਈਆਂ ਜੀ, ਇਹ ਥੱਲੇ ਦੁਕਾਨਾਂ। ਹੁਣ ਉਹ ਫੈਮਿਲੀ ਪਤਾ ਨਹੀਂ ਕਿੱਥੇ ਹੋਣੀ ਹੈ। ਦੋਸਤੋ, ਜਿਹੜੇ ਕਸੂਰ ਦੇ ਰਹਿਣ ਵਾਲੇ ਹੋ, ਉਹ ਪਤਾ ਨਹੀਂ ਹੁਣ ਕਿੱਥੇ ਜਾ ਕੇ ਬੈਠੇ ਨੇ। ਇਹ ਦੇਖ ਲਓ, ਇਹ ਜਨਾਬ ਦਰਵਾਜ਼ੇ ਹੈਗੇ ਨੇ ਤੇ ਇਹਨੂੰ ਕਹਿੰਦੇ ਨੇ ਕੋਟ ਰੁਕਨੁਦੀਨ। ਇਹ ਪੂਰਾ ਹਿੰਦੂਆਂ ਵਾਲਾ ਮਹੱਲਾ ਸੀ ਜਿਹਦੇ ਬਾਹਰ ਹੁਣ ਪਕੌੜਿਆਂ ਵਾਲੀ ਦੁਕਾਨ ਲੱਗੀ ਇੱਕ। ਵੇਖ ਕੇ ਤਾਂ ਲੱਗਦਾ ਕਿ ਕਾਫੀ ਇਹਦਾ ਵਿਕਦੇ ਹੋਣਗੇ। ਦੋਸਤੋ, ਇਸ ਕਸੂਰ ਸ਼ਹਿਰ ਨੂੰ ਵੀ ਦਰਵਾਜ਼ਿਆਂ ਨਾਲ ਬੰਦ ਕੀਤਾ ਜਾ ਸਕਦਾ ਸੀ। ਇੱਥੇ ਵੀ ਦਰਵਾਜ਼ੇ ਬਣੇ ਸਨ ਜਿਹੜੇ ਬਹੁਤ ਸਾਰੇ ਖਤਮ ਹੋ ਗਏ ਨੇ ਤੇ ਕੁਝ ਦਰਵਾਜ਼ੇ ਅੱਜ ਵੀ ਮੌਜੂਦ ਨੇ। ਕੋਟ ਰੁਕਨੁਦੀਨ ਖਾਨ ਛੋਟਾ ਗੇਟ ਹੈ, ਉੱਤੇ ਲਿਖਿਆ। ਇਹਦੇ ਅੰਦਰ ਤੁਹਾਨੂੰ ਜਿੰਨੀਆਂ ਪੁਰਾਣੀਆਂ ਇਮਾਰਤਾਂ ਨੇ ਇਹਨਾਂ ਸਿੱਖਾਂ ਦੀਆਂ, ਮੈਂ ਕੋਸ਼ਿਸ਼ ਕਰਨਾ ਕਿ ਛੋਟੀ ਛੋਟੀ ਕਲਿੱਪ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਵਿਖਾ ਲਾਂ। ਅੰਦਰ ਚੱਲਦੇ ਆ। ਦੇਖੋ ਜੀ, ਇਹ ਸਾਰਾ ਏਰੀਆ ਰਿਚ ਹਿੰਦੂਆਂ ਦਾ ਸੀ। ਉਹਨਾਂ ਦੀਆਂ ਬਿਲਡਿੰਗਾਂ ਤੁਸੀਂ ਚੈੱਕ ਕਰੋ, ਲੱਗਦਾ ਨਾ ਛੋਟੀਆਂ ਛੋਟੀਆਂ ਗਲੀਆਂ 'ਚ ਪੂਰੇ ਪੂਰੇ ਮਹੱਲ ਬਣਾਏ ਨੇ। ਇਹ ਖਿੜਕੀਆਂ ਕਦੀ ਜਨਾਬ ਇੱਥੇ ਰਹਿਣ ਵਾਲੀ ਫੈਮਿਲੀ ਆਪਣੇ ਹੱਥਾਂ ਨਾਲ ਖੋਲ੍ਹਦੇ ਬੰਦ ਕਰਦੇ ਹੋਣੇ ਨੇ, ਬੱਚੇ ਇਹਨਾਂ 'ਚ ਰਹਿੰਦੇ ਹੋਣਗੇ। ਇਹ ਦੇਖੋ, ਇੱਕ ਛੋਟੀ ਜਿਹੀ ਗਲੀ ਹੈ ਤੇ ਕਿੱਡੇ ਕਿੱਡੇ ਵੱਡੇ ਲਗਜ਼ਰੀ ਘਰ ਨੇ। ਸਾਹਮਣੇ ਚੈੱਕ ਕਰੋ, ਚੁਬਾਰਾ, ਲੱਕੜ ਦੀਆਂ ਬਾਲਕੋਨੀਆਂ, ਅੱਗੇ ਚਿੱਕਾਂ ਧਾਨੀਆਂ। ਤੇ ਹੁਣ ਇੱਥੇ ਰੈਫਿਊਜੀ ਜਿਹੜੇ ਆਏ ਸਨ ਇੰਡੀਆ 'ਚੋਂ, ਉਹ ਆਪਣੀਆਂ ਫੈਮਲੀਆਂ ਦੇ ਨਾਲ ਆਬਾਦ ਨੇ। ਵੱਡੇ ਵੱਡੇ ਦਰਵਾਜ਼ੇ। ਇਹ ਜੀ ਬਹੁਤ ਵੱਡਾ ਘਰ ਹੈ ਕਿਸੇ ਦਾ, ਚੁਬਾਰਾ। ਇਹ ਖੱਤਰੀ ਫੈਮਿਲੀ ਸੀ, ਬਹੁਤ ਵੱਡਾ ਉਹਨਾਂ ਦਾ ਕਾਰੋਬਾਰ ਸੀ ਜਿੱਦਾਂ ਦਾ ਘਰ ਹੈ। ਤੇ ਮੇਰੀ ਕੋਸ਼ਿਸ਼ ਹੋਏਗੀ ਕਿ ਅਗਰ ਕਸੂਰ ਦੇ ਲੋਕ ਚੜ੍ਹਦੇ ਪੰਜਾਬ 'ਚ ਜਿਹੜੇ ਜਾਂ ਜਿੱਥੇ ਵੀ ਇੰਡੀਆ ਦੇ ਕਿਸੇ ਹਿੱਸੇ 'ਚ ਵਸਦੇ ਨੇ ਪਏ, ਇਹ ਵੀਡੀਓ ਜ਼ਰੂਰ ਆਪਣੇ ਵੱਡਿਆਂ ਨੂੰ ਵਿਖਾ ਲੈਣਗੇ ਤਾਂ ਕਿ ਉਹ ਆਪਣੇ ਘਰ ਪਹਿਚਾਣ ਲੈਣ। ਗਲੀਆਂ 'ਚ ਬੱਚੇ ਖੇਡਦੇ ਨੇ ਪਏ ਜੀ। ਇਹਨਾਂ ਨੂੰ ਕੀ ਪਤਾ ਚਾਰ ਚੁਫੇਰੇ ਜਿਹੜੇ ਇਹਨਾਂ ਦੀਆਂ ਬਿਲਡਿੰਗਾਂ ਨੇ, ਇਹਨਾਂ ਦੀ ਕੀ ਹਿਸਟਰੀ ਹੈ, ਇਹ ਕਿਹਦੀਆਂ ਹੁੰਦੀਆਂ ਸਨ, ਬੱਚਿਆਂ ਨੂੰ ਬਿਲਕੁਲ ਨਹੀਂ ਇਲਮ। ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹ ਹੁੰਦਾ ਕਿ ਇਸ ਤੋਂ ਪਹਿਲਾਂ ਕਿ ਇਹ ਇਮਾਰਤਾਂ ਵੀ ਢੱਟ ਜਾਣ, ਇਹਨਾਂ ਨੂੰ ਕੈਮਰੇ 'ਚ ਮਹਿਫੂਜ਼ ਕਰ ਲਈਏ। ਅਤੇ ਤੁਹਾਡੇ ਦੋਸਤਾਂ ਦਾ ਪਿਆਰ ਰਹਿੰਦਾ, ਬੜੇ ਬੜੇ ਅੱਛੇ ਕਮੈਂਟ ਤੁਸੀਂ ਕਰਦੇ ਹੋ, ਦਿਲ ਖੁਸ਼ ਹੋ ਜਾਂਦਾ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾ ਅਤੇ ਬੈਲ ਆਈਕਨ ਦਬਾ ਲਓ ਤਾਂ ਕਿ ਮੇਰੀ ਹਰ ਵੀਡੀਓ ਤੁਹਾਨੂੰ ਮਿਲੇ। ਇਹ ਚੈੱਕ ਕਰੋ ਜੀ, ਕਿੰਨੇ ਰੋਸ਼ਨਦਾਨ ਲੱਗੇ ਨੇ, ਕਿੰਨੀਆਂ ਖਿੜਕੀਆਂ। ਅਤੇ ਇਹ ਕੋਲ ਮੰਦਿਰ ਜਿਹੜਾ ਤੁਹਾਨੂੰ ਮੈਂ ਪਹਿਲੇ ਦਿਖਾਇਆ, ਇਹ ਜਨਾਬ ਕਸੂਰ ਸ਼ਹਿਰ ਦਾ ਏਰੀਆ ਹੈਗਾ, ਕੋਟ ਰੁਕਨੁਦੀਨ। ਇਹ ਦੇਖੋ ਜੀ, ਦਰਵਾਜ਼ੇ, ਰੋਸ਼ਨਦਾਨ ਅਤੇ ਖਿੜਕੀਆਂ ਹੈ ਕਿ ਨਾ ਸ਼ਾਹਕਾਰ। ਇਹ ਦੇਖੋ ਇੱਕ ਚੌਕ ਹੈਗਾ, ਉਹਦੇ ਵਿੱਚ ਵੀ ਹਿੰਦੂ ਸਿੱਖਾਂ ਦੀਆਂ ਪ੍ਰੀ ਪਾਰਟੀਸ਼ਨ ਜਿਹੜੀਆਂ ਯਾਦਾਂ ਨੇ ਉਹਨਾਂ ਦੇ ਆਸਾਰ ਮੌਜੂਦ ਨੇ। ਦਰਖਤ ਉੱਗੇ ਨੇ ਵਿੱਚ ਅਤੇ ਨਕਸ਼ਨਕਾਰੀ ਦੇਖੋ ਜਨਾਬ ਦਰਵਾਜ਼ਿਆਂ 'ਤੇ। ਦੋਸਤੋ, ਕਸੂਰ ਸ਼ਹਿਰ ਜਿਹੜਾ ਨਾ ਇਹ 1976 'ਚ ਜ਼ਿਲ੍ਹਾ ਬਣਿਆ ਸੀ। ਉਸ ਤੋਂ ਪਹਿਲੇ ਇਹ ਤਹਿਸੀਲ ਹੁੰਦੀ ਸੀ ਲਾਹੌਰ ਦੀ। ਅਤੇ ਅੱਜ ਕੱਲ੍ਹ ਇਹਦੀਆਂ ਟੋਟਲ 4 ਤਹਿਸੀਲਾਂ ਨੇ। ਇੱਕ ਖੁਦ ਬਜ਼ਾਤੇ ਕੌਂਸਲ ਕਸੂਰ ਤਹਿਸੀਲ ਹੈ, ਇੱਕ ਚੂਨੀਆਂ, ਇੱਕ ਪੱਤੋਕੀ ਅਤੇ ਇੱਕ ਕੋਟ ਰਾਧਾ ਕਿਸ਼ਨ। ਅਤੇ ਇਹ ਇੱਥੇ ਕਸੂਰ ਦੇ 'ਚ ਇੱਕ ਤਾਲਾਬ ਹੈਗਾ, ਵੀ ਬਹੁਤ ਪੁਰਾਣਾ ਕਦੀਮੀ ਤਾਲਾਬ ਹੈ। ਕਿਸੇ ਦੌਰ 'ਚ ਭਰ ਕੇ ਅਤੇ ਇਸ਼ਨਾਨ ਕਰਦੇ ਹੁੰਦੇ ਸਨ।
ਲੇਕਿਨ ਅੱਜ ਇੱਥੇ ਗੰਦਗੀ ਦੇ ਢੇਰ ਤੇ ਨਸ਼ਈਆਂ ਦੇ ਡੇਰੇ। ਮੈਂ ਜਦੋਂ ਇੱਥੇ ਗਿਆ ਤੇ ਚਾਰੋਂ ਤਰਫ ਨਸ਼ਈ ਸਨ। ਖੈਰ ਉਹਨਾਂ ਤੇ ਮੈਂ ਕੈਮਰਾ ਨਹੀਂ ਮਾਰਿਆ, ਲੇਕਿਨ ਮੇਰੇ ਸੱਜੇ ਖੱਬੇ ਨਸ਼ਈਆਂ ਦਾ ਜਨਾਬ ਗੜ੍ਹ ਸੀ। ਇਹ ਇੱਥੇ ਮੈਂ ਗੁਜ਼ਰ ਰਿਹਾ ਸਾਂ ਤੇ ਇੱਕ ਬਜ਼ੁਰਗ ਨੇ ਉਹ ਮੂੜੇ ਬਣਾ ਰਹੇ ਨੇ ਬਹਿਣ ਵਾਸਤੇ। ਇੱਕ ਕਾਨਿਆਂ ਦੇ ਮੂੜੇ ਬਣਦੇ ਨੇ, ਇਹ ਵੀ ਬੜੇ ਮਸ਼ਹੂਰ ਨੇ ਕਸੂਰ ਦੇ ਮੂੜੇ। ਜਿਸ ਤਰ੍ਹਾਂ ਕਿ ਕਸੂਰ ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਓ ਰੱਬਾ ਵੇ ਸਾਨੂੰ ਟੁਰਨਾ ਪਿਆ, ਬੜਾ ਮਸ਼ਹੂਰ ਗਾਣਾ। ਅਤੇ ਇਹ ਜਨਾਬ ਕਸੂਰ ਮਲਕਾ ਤਰੰਨਾ ਵੀ ਇੱਥੇ ਪੈਦਾ ਹੋਈਆਂ ਸਨ ਅਤੇ ਉਹਦੇ ਨਾਲ ਨਾਲ ਉਸਤਾਦ ਬੜੇ ਗੁਲਾਮ ਅਲੀ ਖਾਂ ਉਹਨਾਂ ਦਾ ਵੀ ਜਨਮ ਸਥਾਨ ਇਹੀ ਹੈਗਾ, ਇੱਥੇ ਹੀ ਪੈਦਾ ਹੋਏ ਸਨ। ਕਸੂਰ ਬੜਾ ਕਦੀਮੀ ਔਰ ਬੜਾ ਵੱਡਾ ਜੰਕਸ਼ਨ ਹੁੰਦਾ ਸੀ ਜਿੱਥੋਂ ਇੰਡੀਆ 'ਚੋਂ ਟ੍ਰੇਨਾਂ ਆਉਂਦੀਆਂ ਜਾਂਦੀਆਂ ਸਨ। ਇਹ ਸਟੇਸ਼ਨ ਦੇ ਬਾਹਰ ਮਨਾਜ਼ਰ ਹੈਗੇ ਨੇ ਬਿਲਡਿੰਗਾਂ ਦੇ। ਇਹ ਉਹੀ ਸਟੇਸ਼ਨ ਜਿੱਥੇ ਇੱਕ ਟ੍ਰੇਨ ਬੰਬੇ ਤੋਂ ਆਉਂਦੀ ਹੁੰਦੀ ਸੀ, ਬਰਾਸਤਾ ਭੋਪਾਲ, ਆਗਰਾ, ਦਿੱਲੀ ਔਰ ਫਿਰੋਜ਼ਪੁਰ ਅਤੇ ਫਿਰ ਪਿਸ਼ਾਵਰ ਜਾਂਦੀ ਸੀ। ਅਤੇ ਦੂਸਰੀ ਟ੍ਰੇਨ ਬਰਾਸਤਾ ਕਸੂਰ ਹੀ ਅੰਮ੍ਰਿਤਸਰ ਜਾਂਦੀ ਹੁੰਦੀ ਸੀ, ਉਹ ਜਾਂਦੀ ਸੀ ਖੇਮ ਕਰਨ ਵਾਲੇ ਇਲਾਕੇ ਤੋਂ ਨਹੀਂ। ਅਤੇ ਇਹ ਹੁਣ ਜਨਾਬ ਤੁਹਾਨੂੰ ਖਸੂਸੀ ਮਨਾਜ਼ਰ ਵਿਖਾ ਰਿਹਾ ਵਾਂ ਕਸੂਰ ਸ਼ਹਿਰ ਦੇ। ਚੈੱਕ ਕਰੋ ਜੀ, ਕਿੱਥੇ ਗਏ ਉਹ ਲੋਕ ਜਿਨ੍ਹਾਂ ਨੇ ਇੱਟਾਂ ਮਿਸਤਰੀਆਂ ਨੇ ਲਾਈਆਂ ਹੋਣੀਆਂ ਨੇ ਅਤੇ ਭੱਠਿਆਂ ਦੇ ਇੱਟਾਂ ਪੱਕੀਆਂ ਹੋਣੀਆਂ ਨੇ। ਅਤੇ ਇਹ ਸੀ ਦੋਸਤੋ ਅੱਜ ਦੀ ਵੀਡੀਓ ਕਸੂਰ ਸ਼ਹਿਰ ਤੋਂ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਆਪਣੀ ਰਾਏ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ। ਅਤੇ ਇੱਕ ਹੋਰ ਮੈਂ ਵੀਡੀਓ ਲਈ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਕਸੂਰ ਤੋਂ ਬਾਬਾ ਬੁੱਲੇ ਸ਼ਾਹ ਦਾ ਦਰਬਾਰ ਤੁਹਾਨੂੰ ਵਿਖਾ ਲਾਂਗਾ, ਉਹ ਵੀ ਬਹੁਤ ਜਲਦ। ਆਪਣਾ ਖਿਆਲ ਰੱਖਣਾ, ਰੱਬ ਰਾਖਾ।